ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜੋ ਇਸ ਪ੍ਰੋਗਰਾਮ ਨੂੰ ਦੇਸ਼ਾਂ ਵਿਦੇਸ਼ਾਂ ਵਿੱਚ ਬੈਠ ਕੇ ਦੇਖਦੇ ਸੁਣ ਰਹੇ ਨੇ। ਖਾਲਸਾ ਅਫੇਅਰਸ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਆਏ ਹੋਏ ਨੇ। ਆਓ ਨਾਲ ਮਿਲ ਕੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਸੱਚੋ ਸੱਚ ਵਿੱਚ। ਸ਼ੁਕਰੀਆ ਜੀ ਡਾਕਟਰ ਸਾਹਿਬ, ਅੱਜ ਡੇਟ ਹੈ 13 ਮਈ 2016, 30 ਵਿਸਾਖ ਨਾਨਕਸ਼ਾਹੀ ਸੰਮਤ 548 ਦਾ ਦਿਨ ਹੈ। ਤੇ ਡਾਕਟਰ ਸਾਹਿਬ, ਅੱਜ ਤੁਸੀਂ ਕਿਹੜੇ ਅਹਿਮ ਇਸ਼ੂ ਸਾਡੇ ਦਰਸ਼ਕਾਂ ਨਾਲ ਸਾਂਝੇ ਕਰਨ ਜਾ ਰਹੇ ਹੋ? ਦੇਖੋ, ਜਦੋਂ ਤੋਂ ਖਾਲਿਸਤਾਨ ਦਾ ਬਾਹਰ ਬੋਲਬਾਲਾ ਹੋਇਆ, ਇੱਕ ਪਾਸੇ ਉਹ ਨੌਜਵਾਨ ਜਿਨ੍ਹਾਂ ਨੇ ਪੰਜਾਬ ਦੇ ਵਿੱਚ 84 ਤੋਂ ਬਾਅਦ ਜਾਂ ਉਸ ਦੌਰ 'ਚ 80ਵਿਆਂ ਦੇ ਵਿੱਚ ਯੋਗਦਾਨ ਪਾਇਆ ਜੀ, ਕੁਛ ਜਿਹੜੇ ਨੇ ਉਹ ਪੁਲਿਸ ਦੇ ਤਸ਼ੱਦਦ ਦਾ ਸ਼ਿਕਾਰ ਹੋਏ ਔਰ ਉਸ ਸਾਰੇ 'ਚੋਂ ਉਹਨਾਂ ਨੇ ਹੋਰ ਕਿਸੇ ਦਿਨ ਆ ਕੇ ਲੜਨ ਦਾ ਫੈਸਲਾ ਕੀਤਾ, ਦੇਸ਼ ਛੱਡਿਆ। ਕਈਆਂ ਨੇ ਇੱਥੇ ਆ ਕੇ ਬੇਸ਼ੱਕ ਉਹ ਸੈਟਲ ਹੋਏ, ਕੰਮਕਾਰ ਵੀ ਉਹਨਾਂ ਦੇ ਐਸਟੈਬਲਿਸ਼ ਹੋਏ, ਉਹਨਾਂ 'ਚ ਕੁਛ ਭੁੱਲ ਵੀ ਗਏ ਨੇ ਜੀ, ਲੇਕਿਨ ਕੁਛ ਉਹ ਨੌਜਵਾਨ ਜਿਹੜੇ ਭਾਵੇਂ ਉੱਥੇ ਪੁਲਿਸ ਦੇ ਜ਼ੁਲਮ ਤੋਂ ਜ਼ਬਰ ਤੋਂ ਬਚ ਕੇ ਵੀ ਆ ਗਏ, ਜਾਂ ਇੱਥੇ ਜਿਹੜੇ ਉਸ ਦੌਰ ਦੇ ਜ਼ਬਰ ਦਾ ਸ਼ਿਕਾਰ ਨਹੀਂ ਵੀ ਹੋਏ, ਪਰ ਇੱਥੇ ਉਹਨਾਂ ਦੇ ਵਿੱਚ ਇੱਕ ਉਤਸ਼ਾਹ ਸੀ ਕਿ ਵੀ ਅਸੀਂ ਕੌਮ ਦੇ ਲਈ ਕੁਛ ਕਰਨੇ। ਜੀ, ਮੈਂ ਅੱਜ ਜਿਹੜਾ ਇਹ ਪ੍ਰੋਗਰਾਮ ਦੀ ਸ਼ੁਰੂਆਤ ਇਸ ਗੱਲ ਨਾਲ ਕਰ ਰਿਹਾ ਕਿਉਂਕਿ ਅਕਸਰ ਇੱਕ ਗੱਲ ਜਿਹੜੀ ਇੱਥੇ ਸਾਡੇ ਵਿਰੋਧੀ ਨੇ ਜਾਂ ਕਈ ਵਾਰ ਜਿਨ੍ਹਾਂ ਨੇ ਤੁਹਾਨੂੰ ਹੋਰ ਉਹਨਾਂ ਕੋਲ ਸਾਰੀ ਦਲੀਲ ਮੁੱਕ ਜਾਂਦੀ ਹੈ ਤੇ ਫਿਰ ਉਹ ਕਹਿਣਗੇ ਕਿ ਜੀ ਇੱਥੇ ਰੌਲਾ ਪਾਉਣ ਨਾਲ ਜਾਂ ਨਾਅਰੇ ਲਾਉਣ ਨਾਲ ਖਾਲਿਸਤਾਨ ਥੋੜੀ ਬਣ ਜਾਣਾ ਹੈ, ਜੀ, ਜਾ ਕੇ ਉੱਥੇ ਤੁਸੀਂ ਮਰੋ ਔਰ ਉੱਥੇ ਜਾ ਕੇ ਬਣਾਓ। ਬੇਸ਼ੱਕ ਇਹਦਾ ਕੋਈ ਨੰਬਰ ਤਾਂ ਅਸੀਂ ਨਹੀਂ ਮੇਨਟੇਨ ਕੀਤਾ ਹੋਇਆ ਹੈ, ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਉਹ ਨੌਜਵਾਨ ਵੀ ਨੇ ਜਿਨ੍ਹਾਂ ਨੇ ਕੈਨੇਡਾ 'ਚੋਂ, ਇੰਗਲੈਂਡ 'ਚੋਂ, ਅਮਰੀਕਾ 'ਚੋਂ ਜਾ ਕੇ ਆਪਣੀ ਖੁਸ਼ਹਾਲ ਜ਼ਿੰਦਗੀ ਇੱਥੋਂ ਦੀ ਛੱਡ ਕੇ ਉੱਥੇ ਜਾ ਕੇ ਜੂਝੇ, ਕੁਛ ਨੇ ਸ਼ਹੀਦੀਆਂ ਪਾਈਆਂ, ਕੁਛ ਅੱਜ ਵੀ ਪੁਲਿਸ ਦੇ ਜ਼ਬਰ ਦਾ ਸ਼ਿਕਾਰ ਹੋਏ ਜਿਹੜੇ ਨੌਜਵਾਨ ਨੇ, ਕੋਈ ਜੇਲ੍ਹਾਂ 'ਚ ਨੇ, ਕੋਈ ਬਾਹਰ ਜਿਹੜੇ ਨੇ, ਉਹਨਾਂ ਦੇ ਉੱਤੇ ਵੀ ਪੁਲਿਸ ਨੇ ਅੱਖ ਰੱਖੀ ਹੁੰਦੀ ਹੈ। ਔਰ ਜਦੋਂ ਅਸੀਂ ਭਾਈ ਹਰਜਿੰਦਰ ਸਿੰਘ ਪਾੜਾ ਜਾਂ ਇਸ ਕਿਸਮ ਦੇ ਨੌਜਵਾਨਾਂ ਦੀ ਗੱਲ ਕਰਦੇ ਹਾਂ, ਕੈਨੇਡਾ ਦੇ ਮਹਿੰਦਰ ਸਿੰਘ ਬਾਪੂ, ਮਹਿੰਦਰ ਸਿੰਘ ਖਾਲਸਾ ਵੀ ਉਹਨਾਂ ਨੂੰ ਕਹਿੰਦੇ ਸੀ, ਔਰ ਇੰਗਲੈਂਡ ਤੋਂ ਜਾ ਕੇ ਵੀ ਸ਼ਹੀਦ ਹੋਣ ਵਾਲੇ, ਇੱਥੋਂ ਵੀ ਸਾਡੇ ਨਿਊਯਾਰਕ ਸ਼ਹਿਰ 'ਚ ਜਿਹੜੇ ਨੇ ਜਾ ਕੇ ਇੱਕ ਸਿੰਘ ਸ਼ਹੀਦ ਹੋਏ, ਢਿੱਲੋਂ ਉਹਨਾਂ ਦਾ ਨਿਕਨੇਮ ਸੀ ਜੀ। ਲੇਕਿਨ ਕੁਛ ਉਹ ਵੀ ਨੌਜਵਾਨ ਨੇ ਜਿਹੜੇ ਭਾਵੇਂ ਉੱਥੇ ਸਿੱਧੇ ਤੌਰ ਤੇ ਉਦੋਂ ਉਹਨਾਂ ਦੀ ਕੋਈ ਨਹੀਂ ਸੀ ਇਨਵੋਲਵਮੈਂਟ, ਪਰ ਉਹਨਾਂ ਦੇ ਅੰਦਰ ਇੱਕ ਜੋਸ਼ ਜਾਂ ਉਤਸ਼ਾਹ ਸੀ। ਔਰ ਮੈਨੂੰ 90ਵਿਆਂ ਦੇ ਵਿੱਚ ਯਾਦ ਹੈ, ਵਰਾ ਤਾਂ ਮੈਨੂੰ ਯਾਦ ਨਹੀਂ ਹੈ, 1992-93 ਦਾ ਦੌਰ ਹੋਏਗਾ ਜਦੋਂ ਕਿ ਯੂਬਾ ਸਿਟੀ ਦੋ ਨੌਜਵਾਨ ਆ ਕੇ ਮੈਨੂੰ ਮਿਲੇ ਜਿਨ੍ਹਾਂ ਨੇ ਇਹ ਇੱਛਾ ਜ਼ਾਹਰ ਕੀਤੀ ਕਿ ਉਹ ਸੇਵਾ ਕਰਨਾ ਚਾਹੁੰਦੇ ਨੇ ਪੰਥ ਦੀ। ਫਿਰ ਉਹਨਾਂ ਦੇ ਨਾਲ ਇੱਕ ਦੋ ਮੁਲਾਕਾਤਾਂ ਹੋਰ ਹੋਈਆਂ, ਉਹਨਾਂ ਨੇ ਆਪਣੇ ਤਰੀਕੇ ਦੇ ਨਾਲ ਸੇਵਾ ਦੇ ਪਿੜ ਨੂੰ ਚੁਣਿਆ, ਪਿੱਛੇ ਗਏ, ਉਹਨਾਂ ਨੇ ਜੋ ਵੀ ਸੇਵਾ ਕਰ ਸਕਦੇ ਸੀ ਕੀਤੀ। ਔਰ ਉਹਨਾਂ 'ਚੋਂ ਜਿਹੜੇ ਨੇ ਕੁਛ ਇੱਥੇ ਈਵਨ ਅਮਰੀਕਨ ਏਜੰਸੀਆਂ ਦੇ ਜਿਹੜੀ ਹੈ ਹਰਾਸਮੈਂਟ ਦਾ ਸ਼ਿਕਾਰ ਵੀ ਹੋਏ। ਇੱਕ ਨੌਜਵਾਨ ਉਹਨਾਂ 'ਚੋਂ ਜਿਹੜੇ ਉਦੋਂ ਕੈਲੀਫੋਰਨੀਆ 'ਚ ਰਹਿੰਦੇ ਸਨ, ਓਕਲੈਂਡ ਏਰੀਏ 'ਚ, ਭਾਈ ਮੱਖਣ ਸਿੰਘ ਗਿੱਲ ਜੀ, ਉਹ ਮੈਂ ਸਮਝਦਾ ਵੀ ਉਹਨਾਂ ਨੇ ਇਹ ਸਾਰੇ ਪੀਰੀਅਡ ਦੇ ਵਿੱਚ ਆਪਣਾ ਸਭ ਕੁਛ ਇੱਥੋਂ ਛੱਡ ਛਡਾ ਕੇ ਉਹ ਪਿੱਛੇ ਗਏ। ਔਰ ਇਹਦੇ ਬਾਵਜੂਦ ਕਿ ਉਹਨਾਂ ਨੇ ਬੜੇ ਦ੍ਰਿੜਤਾ ਦੇ ਨਾਲ ਆਪਣਾ ਫਰਜ਼ ਕੌਮ ਪ੍ਰਤੀ ਨਿਭਾਇਆ। ਅਲਟੀਮੇਟਲੀ ਪੁਲਿਸ ਦੀ ਜਿਹੜੀ ਹੈ ਉਹ ਕਸਟਡੀ 'ਚ ਗਏ, ਉਹਨਾਂ ਦੇ ਉੱਤੇ ਕੇਸ ਪਾਏ ਗਏ ਜੋ ਉੱਥੇ ਝੂਠੇ ਸੱਚੇ ਜਦੋਂ ਕਿਸੇ ਨੂੰ ਹਰਾਸ ਕਰਨਾ ਹੁੰਦਾ ਹੈ। ਔਰ ਬੇਸ਼ੱਕ ਜਿਹੜਾ ਬੰਦਾ ਇਸ ਲਈ ਤੁਰਿਆ ਹੁੰਦਾ ਹੈ, ਬੰਦਾ ਜਾਂ ਬੀਬੀ, ਉਹਦੀ ਤਾਂ ਕਮਿਟਮੈਂਟ ਹੁੰਦੀ ਹੈ, ਲੇਕਿਨ ਜਦੋਂ ਤੁਸੀਂ ਉਹਨਾਂ ਨਾਲ ਪ੍ਰਭਾਵਿਤ ਹੋਣ ਵਾਲਾ ਪਿਛੋਕੜ ਦੇਖਦੇ ਹੋ, ਮਾਤਾ ਪਿਤਾ, ਭੈਣ ਭਰਾ ਜਿਹੜੇ ਵਿਆਹੁਤਾ ਜੀਵਨ 'ਚ ਹੁੰਦੇ ਨੇ, ਉਹਨਾਂ ਦੀਆਂ ਸਿੰਘਣੀਆਂ, ਉਹਨਾਂ ਦੇ ਬੱਚੇ ਬੱਚੀਆਂ, ਔਰ ਫਿਰ ਜਦੋਂ ਪੁਲਿਸ ਦੀ ਹਰਾਸਮੈਂਟ ਹੁੰਦੀ ਹੈ, ਛਾਪੇ ਪਿੰਡਾਂ 'ਚ ਪੈਂਦੇ ਨੇ, ਸਾਰਾ ਕੋੜਮਾ ਇਕੱਠਾ ਕੀਤਾ ਹੁੰਦਾ ਹੈ। ਕਈ ਵਾਰੀ ਜਿੱਥੇ ਬੱਚੀਆਂ ਵਿਆਹੀਆਂ ਨੇ ਉਸ ਘਰ 'ਚੋਂ ਜਾ ਕੇ ਸਾਰੇ ਟੱਬਰ ਜਿਹੜੇ ਨੇ ਉਹ ਹਰਾਸਮੈਂਟ ਦਾ ਸ਼ਿਕਾਰ ਹੁੰਦੇ ਨੇ। ਸੋ ਜਦੋਂ ਵੀ ਕੋਈ ਇਸ ਲਾਈਨ ਨੂੰ ਚੁਣਦਾ ਹੈ, ਉਹਨੂੰ ਇਹ ਹੁੰਦਾ ਹੈ ਕਿ ਵੀ ਇਹ ਗੱਲ ਸਿਰਫ ਮੇਰੇ ਤੱਕ ਨਹੀਂ ਹੈ, ਮੈਂ ਇਹਦੇ ਨਾਲ ਕਿੰਨਾ ਪਰਿਵਾਰ ਸਫਰ ਕਰੇਗਾ ਜੀ। ਔਰ ਮੈਂ ਸਮਝਦਾ ਵੀ ਸਭ ਤੋਂ ਜਿਹੜੀ ਡਿਫਿਕਲਟ ਸਿਚੁਏਸ਼ਨ ਹੁੰਦੀ ਹੈ ਇੱਦਾਂ ਦੇ ਹਾਲਾਤਾਂ 'ਚ, ਜਿਹੜੀ ਇਮੀਡੀਏਟ ਇਫੈਕਟ ਹੁੰਦਾ ਹੈ, ਉਹ ਜਾਂ ਮਾਂ ਹੁੰਦੀ ਹੈ ਜੀ ਤੇ ਜਾਂ ਸਿੰਘਣੀ ਹੁੰਦੀ ਹੈ।
ਔਰ ਇਹ ਸਾਰੇ ਚੋਂ ਕਿਵੇਂ ਮਾਵਾਂ ਦੇ ਲਈ, ਜਿੱਥੇ ਵੈਸੇ ਹੀ ਪੁੱਤਾਂ ਦੇ ਨਾਲ ਇੱਕ ਕੋਈ ਕਲਚਰ ਦੀ ਗੱਲ ਵੀ ਹੈ, ਹਾਲਾਂਕਿ ਕੋਈ ਪੁੱਤਾਂ ਧੀਆਂ 'ਚ ਫਰਕ ਤਾਂ ਨਹੀਂ ਹੁੰਦਾ, ਲੇਕਿਨ ਕਿਉਂਕਿ ਪੁੱਤਰ ਨਿਸ਼ਾਨ ਦੇ ਨਾਤੇ ਜਾਂ ਇੱਕ ਕਲਚਰ ਦੀ ਗੱਲ ਹੈ, ਫਿਰ ਜਦੋਂ ਪੁੱਤ ਦੀ ਤਕਲੀਫ ਉਹਨਾਂ ਦੇ ਸਾਹਮਣੇ ਹੁੰਦੀ ਹੈ, ਟਾਰਚਰ ਦੀਆਂ ਕਹਾਣੀਆਂ ਹੁੰਦੀਆਂ ਬਿਹਾਈਂਡ ਬਾਰਸ ਤੁਸੀਂ ਦੇਖਦੇ ਹੋ। ਸੋ ਕੁੱਲ ਮਿਲਾ ਕੇ ਮੈਂ ਸਮਝਦਾ ਵੀ ਅਸੀਂ ਜਿੱਥੇ ਆਪਣੇ ਜੁਝਾਰੂ ਸਿੰਘਾਂ ਸਿੰਘਣੀਆਂ ਨੂੰ ਟ੍ਰਿਬਿਊਟ ਦਿੰਦੇ ਆ, ਉੱਥੇ ਉਹਨਾਂ ਮਾਤਾਵਾਂ, ਉਹਨਾਂ ਸਿੰਘਣੀਆਂ, ਕਿਸੇ ਹੱਦ ਤੱਕ ਜਿਹੜੀਆਂ ਭੈਣਾਂ ਵੀ ਜਿਹੜੀਆਂ ਸਫ਼ਰ ਕਰਦੀਆਂ ਨੇ, ਭਾਈਏ ਸਾਰੇ ਕੁੱਲ ਮਿਲਾ ਕੇ। ਸੋ ਔਰ ਤੁਹਾਡੇ ਲਈ ਸਭ ਤੋਂ ਔਖਾ ਬੱਚੇ ਲਈ ਉਦੋਂ ਹੁੰਦਾ ਹੈ ਜਦੋਂ ਕਿ ਉਹਨਾਂ ਦੀ ਮਾਂ ਜਾਂ ਪਿਓ ਚੜ੍ਹਾਈ ਕਰ ਜਾਂਦਾ ਹੈ ਤੇ ਤੁਸੀਂ ਜਾਂ ਬਾਹਰਲੇ ਮੁਲਕ 'ਚ ਬੈਠੇ ਹੋ, ਤੁਸੀਂ ਜਾ ਨਹੀਂ ਸਕਦੇ, ਜਾਂ ਉੱਥੇ ਵੀ ਤੁਸੀਂ ਜੇਲ੍ਹ ਦੇ ਵਿੱਚੋਂ, ਔਰ ਤੁਸੀਂ ਜਿਹੜੇ ਅਖੀਰਲੇ ਪਲ ਤੁਹਾਡੇ ਜ਼ਿੰਦਗੀ ਦੇ ਅਖੀਰਲੇ ਸਾਲ ਜਦੋਂ ਕਿ ਮਾਪਿਓ ਦੀ ਚਾਹਨਾ ਹੁੰਦੀ ਹੈ ਕਿ ਆਪਣੇ ਪੁੱਤਰਾਂ ਪੁੱਤਰੀਆਂ ਦੇ ਕੋਲ ਉਹ ਗੁਜ਼ਾਰਨ, ਤੁਸੀਂ ਜੇਲ੍ਹ 'ਚੋਂ। ਸੋ ਇਹ ਵੀਰ ਮੱਖਣ ਸਿੰਘ ਗਿੱਲ ਜਿਨ੍ਹਾਂ ਨੇ ਬੜੀ ਜਿਹੜਾ ਡੈਡੀਕੇਸ਼ਨ ਦੇ ਨਾਲ ਸੇਵਾ ਕੀਤੀ, ਪਿੱਛੋਂ ਇਹਨਾਂ ਦਾ ਸੰਬੰਧ ਜਿਹੜਾ ਪਿੰਡ ਇਹਨਾਂ ਦਾ ਨੂਰਪੁਰ ਜੱਟਾਂ, ਤਹਿਸੀਲ ਗੜ੍ਹਸ਼ੰਕਰ, ਜ਼ਿਲ੍ਹਾ ਹੁਸ਼ਿਆਰਪੁਰ, ਔਰ ਇਹਨਾਂ ਦੇ ਮਾਤਾ ਜੀ ਮਨਸੂ ਕੌਰ ਜਿਹੜੇ ਕਿ ਬੀਤੇ ਦਿਨੀ ਚੜ੍ਹਾਈ ਕਰ ਗਏ ਨੇ, ਉਹਨਾਂ ਦੀ ਯਾਦ 'ਚ ਪਾਠ ਦਾ ਭੋਗ 21 ਮਈ ਨੂੰ ਹੈ। ਔਰ ਔਰ ਅਜੇ ਪਿਛਲੇ ਜਨਵਰੀ ਦੇ ਮਹੀਨੇ 'ਚ ਹੀ ਭਾਈ ਮੱਖਣ ਸਿੰਘ ਹੋਰਾਂ ਨੂੰ 48 ਦਿਨਾਂ ਦੀ ਪੈਰੋਲ ਮਿਲੀ ਸੀ, ਔਰ ਬੜੇ ਲੰਬੇ ਅਰਸੇ ਤੋਂ ਬਾਅਦ ਉਹਨਾਂ ਦਾ ਮਾਤਾ ਦੇ ਨਾਲ ਮਿਲਾਪ ਹੋਇਆ ਸੀ। ਔਰ ਜਦੋਂ ਅੱਜ ਹੀ ਭਾਈ ਬਲਜਿੰਦਰ ਸਿੰਘ ਹੋਰਾਂ ਨੇ ਮੈਨੂੰ ਇਹ ਖਬਰ ਦਿੱਤੀ ਤੇ ਉਹਨਾਂ ਨੇ ਦੱਸਿਆ ਕਿ ਭਾਈ ਕਿਵੇਂ ਮਾਤਾ ਪੂਰਨ ਨਿਤਨੇਮੀ ਗੁਰਸਿੱਖ, ਉਹ ਕੱਲਾ ਇਹ ਨਹੀਂ ਹੈ, ਬਹੁਤ ਵਾਰ ਨਿਤਨੇਮ ਜਾਂ ਗੁਰਸਿੱਖੀ ਜੀਵਨ ਇੱਕ ਪਾਸੇ ਆ, ਪਰ ਜਿਨ੍ਹਾਂ ਦੇ ਬੱਚੇ ਬੱਚੀਆਂ ਇਸ ਸੰਘਰਸ਼ ਕੁੱਦੇ ਨੇ, ਉਹਨਾਂ ਜੇ ਮਾਵਾਂ ਦੀ ਇਨਸਪੀਰੇਸ਼ਨ ਨਾ ਹੋਏ, ਪਰਿਵਾਰਾਂ ਦੀ ਨਾ ਹੋਏ, ਤੇ ਤੁਹਾਡੇ ਕਦਮ ਸਾਬਤ ਨਹੀਂ ਰਹਿੰਦੇ। ਫਿਰ ਕਿਤੇ ਨਾ ਕਿਤੇ ਕਈ ਤੁਰੇ ਵੀ, ਮਾੜਾ ਮੋਟਾ ਹੀ ਹੋਇਆ, ਫਿਰ ਵਾਪਸ ਪਰਤ ਆਏ, ਫਿਰ ਕੰਨਾਂ ਨੂੰ ਉਹਨਾਂ ਨੇ ਹੱਥ ਲਾ ਲਏ, ਤੋਬਾ ਕਰ ਲਈ। ਸੋ ਅਸੀਂ ਦਰਸ਼ਕ ਸਕਰੀਨ ਤੇ ਦੇਖ ਰਹੇ ਨੇ ਜਿੱਥੇ ਵੀਰ ਭਾਈ ਮੱਖਣ ਸਿੰਘ ਜਿਹੜੇ ਕਿ ਬਿਲਕੁਲ ਚੜ੍ਹਦੀ ਕਲਾ 'ਚ, ਭਾਵੇਂ ਪੁਲਿਸ ਦਾ ਸਿਪਾਹੀ ਨਾਲ ਹੈ, ਉਹਨਾਂ ਦੇ ਚਿਹਰੇ ਤੇ ਇੱਕ ਨੂਰ ਔਰ ਉਸ ਕਿਸਮ ਦਾ ਉਹਨਾਂ ਦਾ ਵਿਸ਼ਵਾਸ। ਉੱਥੇ ਮਾਤਾ ਜੀ ਜਿਹੜੇ ਜਿਨ੍ਹਾਂ ਨੇ ਚੜ੍ਹਾਈ ਕੀਤੀ ਹੈ, ਉਹਨਾਂ ਦੀ ਪਿਕਚਰ ਵੀ ਸਕਰੀਨ ਦੇ ਉੱਤੇ ਹੈ। ਸੋ ਅਸੀਂ ਇਸ ਪ੍ਰੋਗਰਾਮ ਨੂੰ ਵੀ ਸਮਰਪਿਤ ਕਰਦੇ ਹਾਂ ਮਾਤਾ ਜੀ ਦੀ ਯਾਦ ਨੂੰ, ਔਰ ਅਸੀਂ ਉਹਨਾਂ ਯੋਧਿਆਂ ਨੂੰ, ਕਿਉਂਕਿ ਇਹ ਇੱਕ ਕੇਸ ਅੱਜ ਸਾਡੇ ਸਾਹਮਣੇ ਇਹ ਵਾਪਰ ਰਿਹਾ। ਹੁਣ ਕਿੰਨੇ ਜੇਲ੍ਹਾਂ 'ਚ ਨੇ ਜਿਨ੍ਹਾਂ ਦੇ ਜੇਲ੍ਹ 'ਚ ਹੁੰਦਿਆਂ ਉਹਨਾਂ ਦੇ ਮਾਤਾ ਪਿਤਾ ਚੜ੍ਹਾਈ ਕਰ ਗਏ, ਕਿੰਨੇ ਬਾਹਰ ਨੇ ਜਿਨ੍ਹਾਂ ਦੇ ਮਾਤਾ ਪਿਤਾ ਨੂੰ ਉਹਨਾਂ ਨਾਲੋਂ ਵਿਛੜਿਆ ਕਈ ਦਹਾਕੇ ਲੰਘ ਗਏ, ਉਹ ਮਿਲ ਹੀ ਨਹੀਂ ਸਕੇ। ਸੋ ਇਸ ਸਾਰੇ ਨੂੰ ਜਦੋਂ ਅਸੀਂ ਕੁੱਲ ਮਿਲਾ ਕੇ ਦੇਖਦੇ ਹਾਂ ਕਿ ਵੀ ਸ਼ਾਇਦ ਜਿਹੜੇ ਲੋਕ ਗੱਲਾਂ ਮਾਰਨ ਵਾਲੇ ਨੇ, ਡਿਟਰੈਕਟਰਸ ਨੇ, ਉਹਨਾਂ ਦੇ ਲਈ ਤਾਂ ਇਹ ਹੈ ਵੀ ਪਤਾ ਨਹੀਂ ਇਹ ਨਾਅਰੇ ਮਾਰ ਕੇ ਮਲਾਈ ਖਾਣ ਵਾਲੇ ਨੇ, ਪੈਸੇ ਇਕੱਠੇ ਕਰਕੇ ਜਿਹੜੇ ਨੇ ਕੋਠੀਆਂ ਬਣਾ ਰਹੇ ਨੇ, ਪਤਾ ਨਹੀਂ ਕੀ ਕਰ ਰਹੇ ਨੇ। ਲੇਕਿਨ ਜੇ ਤੁਸੀਂ ਕੁੱਲ ਮਿਲਾ ਕੇ ਦੇਖੋ ਤੇ ਇਹ ਸਫ਼ਰ ਜਿਹੜਾ ਹੈ, ਇਸ ਰਸਤੇ ਤੇ ਤੁਰਨਾ, ਇਹ ਇਕੱਲਾ ਤੁਰਨ ਵਾਲੇ ਦਾ ਸਫ਼ਰ ਨਹੀਂ ਹੁੰਦਾ, ਇਸ ਦੇ ਵਿੱਚ ਸਮੁੱਚੇ ਪਰਿਵਾਰ ਔਰ ਕਿੰਨਿਆਂ ਦੀ ਕੰਟਰੀਬਿਊਸ਼ਨ, ਕਿੰਨੇ ਹੰਝੂ, ਕਿੰਨਾ ਉਹ ਹਾਰਡ ਵਰਕ। ਤੇ ਜੇ ਸਿੰਘਣੀਆਂ ਦੇ ਹਵਾਲੇ ਨਾਲ ਗੱਲ ਕਰੀਏ, ਈਵਨ ਇੱਥੋਂ ਦੇ ਮਾਹੌਲ 'ਚ ਵੀ ਜਦੋਂ ਕੋਈ ਵੀ ਇੱਥੇ ਕੋਈ ਟਰੈਪ ਹੁੰਦਾ ਹੈ ਕਿਸੇ ਮਾਮਲੇ 'ਚ, ਤੇ ਤੁਹਾਡੇ ਜਿਹੜੇ ਐਸਟੈਬਲਿਸ਼ਡ ਕਾਰੋਬਾਰ ਨੇ ਉਹ ਥੱਲੇ ਚਲੇ ਜਾਂਦੇ ਨੇ। ਕਿਵੇਂ ਉਹਨਾਂ ਹਾਲਾਤਾਂ 'ਚ ਸਿੰਘਣੀਆਂ ਜਿਹੜੀਆਂ ਨੇ ਉਹ ਸਾਰੇ ਨੂੰ ਡੀਲ ਕਰਦੀਆਂ, ਪਰਿਵਾਰਾਂ ਨੂੰ, ਬੱਚਿਆਂ ਨੂੰ ਰੇਜ਼ ਕਰਦੀਆਂ। ਉੱਥੋਂ ਦੇ ਹਾਲਾਤਾਂ 'ਚ ਜਿਹੜੇ ਸ਼ਹੀਦ ਹੋ ਗਏ, ਉਹਨਾਂ ਦੀਆਂ ਸਿੰਘਣੀਆਂ ਨੇ ਕਿਵੇਂ ਘਾਲਣਾ ਘਾਲੀਆਂ ਨੇ, ਜਿਹੜੇ ਅੱਜ ਵੀ ਉੱਥੇ ਜੇਲ੍ਹਾਂ 'ਚ ਨੇ, ਉਹਨਾਂ ਦੇ ਪਰਿਵਾਰਾਂ ਦਾ ਅੱਗੋਂ ਬੱਚੇ ਬੱਚੀਆਂ, ਔਰ ਫਿਰ ਬੱਚੇ ਬੱਚੀਆਂ ਕਿਸ ਕਿਸਮ ਦਾ ਮਾਹੌਲ ਜਿਹੜੇ ਸਿੰਗਲ ਪੇਰੈਂਟ ਰੇਜ਼ ਕਰਦਾ ਹੈ, ਜਿਹੜੇ ਉਸ ਕਿਸਮ ਦੇ ਟਰਾਮੇ 'ਚੋਂ ਗੁਜ਼ਰੇ ਹੁੰਦੇ ਨੇ, ਜਿਨ੍ਹਾਂ ਦੇ ਸਾਹਮਣਿਓਂ ਘੜੀਸ ਕੇ ਉਹਨਾਂ ਦੀਆਂ ਮਾਵਾਂ ਨੂੰ ਜਿਹੜਾ ਉਹ ਜ਼ਲੀਲ ਕੀਤਾ ਹੁੰਦਾ ਹੈ ਪੁਲਿਸ ਨੇ। ਸੋ ਇਹ ਇੱਕ ਛੋਟੀ ਖੇਡ ਨਹੀਂ ਹੈ। ਸੋ ਮੈਂ ਇਹ ਜ਼ਰੂਰ, ਹਾਲਾਂਕਿ ਸਾਡੇ ਪ੍ਰੋਗਰਾਮ ਨਾਲ ਜੁੜੇ ਇਸ ਕਿਸਮ ਦੀ ਸੋਚ ਵਾਲੇ ਤਾਂ ਨਹੀਂ ਨੇ, ਲੇਕਿਨ ਫਿਰ ਵੀ ਜਿਨ੍ਹਾਂ ਨੂੰ ਕੋਈ ਸ਼ੱਕ ਸ਼ੰਕਾ ਹੁੰਦਾ ਹੈ, ਉਹ ਘੱਟੋ ਘੱਟ ਇਹ ਜ਼ਰੂਰ ਕਰ ਲਿਆ ਕਰਨ ਕਿ ਜਿਹਨੂੰ ਅੰਗਰੇਜ਼ੀ ਜਿਵੇਂ ਕਹਿੰਦੇ ਨੇ ਕਿ ਪੁੱਟ ਯੋਰ ਫੀਟ ਇਨ ਦੇਅਰ ਸ਼ੂਜ਼, ਕਿ ਆਪਣੇ ਪੈਰ ਜ਼ਰਾ ਉਹਨਾਂ ਦੀਆਂ ਜੁੱਤੀਆਂ 'ਚ ਪਾ ਕੇ ਦੇਖੋ, ਤੇ ਫਿਰ ਇਹ ਦੇਖੋ ਕਿ ਵੀ ਇਹ ਜਿਹੜਾ ਰਸਤਾ ਹੈ, ਇਹ ਸਿਲਾ ਲੂਣੀ ਚਟਣੀ ਵਾਲਾ ਰਸਤਾ ਹੈ। ਇਹ ਉਹ ਰਸਤਾ ਹੈ ਜਿਸ ਨੂੰ ਖੰਨਿਓ ਤਿੱਖੀ ਵਾਲੋਂ ਨਿੱਕੀ ਏਤ ਮਾਰਗ ਜਾਣਾ। ਇਹ ਪ੍ਰੇਮ ਦਾ ਰਸਤਾ, ਪਿਆਰ ਦਾ ਰਸਤਾ, ਨਿਰੰਕਾਰ ਨੂੰ ਰਿਝਾਣ ਦਾ ਰਸਤਾ ਸਿਰਫ
ਅੰਦਰ ਬੈਠ ਕੇ ਜਾਪ ਜਪਣ ਤੱਕ ਮਹਿਦੂਦ ਨਹੀਂ ਹੈ। ਇਹ ਰਸਤਾ ਖੰਨਿਓ ਤਿੱਖੀ ਵਾੜੋਂ ਨਿੱਕੀ ਖੰਡੇ ਦੀ ਧਾਰ ਤੋਂ ਤੁਰਨਾ, ਔਰ ਸਾਰੇ ਜਿਹੜੇ ਨੇ ਇਸ ਰਸਤੇ ਨੂੰ ਜਿਹੜੇ ਫਿਰ ਪਿਆਰਦੇ ਨੇ, ਤੁਰਦੇ ਨੇ, ਉਹਨਾਂ ਦੇ ਲਈ ਇਹ ਫਿਰ ਉਹ ਵਾਟ ਹੈ ਕਿ ਜਿਹੜੀ ਗੁਰੂ ਨੇ ਦਿੱਤੀ ਹੋਈ ਹੈ। ਔਰ ਅਸੀਂ ਅੱਜ ਦਾ ਇਹ ਪ੍ਰੋਗਰਾਮ ਜਿਹੜਾ ਹੈ ਮਾਤਾ ਜੀ ਦੀ ਯਾਦ ਨੂੰ ਸਮਰਪਿਤ ਕਰਦੇ ਹਾਂ। ਜੀ ਡਾਕਟਰ ਸਾਹਿਬ, ਸੁਣਾ ਲੈਂਦੇ ਹਾਂ ਬ੍ਰੇਕ। ਵਿਊਅਰਸ, ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਵਕਫੇ ਤੋਂ ਬਾਅਦ।